ਰਾਜਕਰਨ, ਜਿਹੜਾ ਇੱਕ ਟੈਕਸਸ ਸੁਪਰੀਮ ਕੋਰਟ ਨੇ ਜਿਹੜਾ ਇੱਕ ਡਿਸੀਜਨ ਦਿੱਤਾ ਹੈਗਾ ਟਰੱਕ ਜੀ। ਕ੍ਰੈਸ਼ ਦੇ ਕੇਸ ਦੇ ਵਿੱਚ, ਜਿਹਦੇ ਵਿੱਚ ਕਿ ਸ਼ਿਪਰ ਦੀ ਲਾਇਬਿਲਿਟੀ ਜਿਹੜੀ ਆ ਉਹ ਉਹਦੇ ਉੱਤੇ ਲਿਮਿਟ ਲਾਤੀ ਹੈਗੀ ਆ। ਇਹ ਬੜਾ ਵੱਡਾ ਡਿਸੀਜਨ ਆਇਆ ਹੈਗਾ, ਜਿਹਦੇ ਵਿੱਚ ਕਿ ਆਪਾਂ ਹੁਣੇ ਗੱਲ ਕੀਤੀ ਸੀ ਕਿ ਬ੍ਰੋਕਰ ਦੀ ਲਾਇਬਿਲਿਟੀ ਦੇ ਉੱਤੇ ਕੁਐਸਚਨ ਮਾਰਕ ਹੋ ਗਿਆ। ਬ੍ਰੋਕਰ ਦੀ ਜਿਹੜੀ ਲਾਇਬਿਲਿਟੀ ਆ, ਉਹ ਅਕਾਊਂਟੇਬਿਲਿਟੀ ਆ, ਉਹ ਕਰ ਦਿੱਤੀ ਗਈ ਆ ਉਹਦੇ ਵਿੱਚ। ਸੋ ਜਿਹੜਾ ਸ਼ਿਪਰ ਹੈਗਾ ਉਹਦੀ ਲਾਇਬਿਲਿਟੀ ਤੇ ਕੁਐਸਚਨ ਸੀਗਾ, ਉੱਤੇ ਕਲੈਰਿਟੀ ਨਹੀਂ ਸੀਗੀ। ਜਿਹੜੀ ਟੈਕਸਸ ਸੁਪਰੀਮ ਕੋਰਟ ਹੈਗੀ ਆ, ਉਹਨਾਂ ਨੇ ਵਰਨਰ ਦੇ ਨਾਲ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਦਾ, ਜਿਹਦੇ ਵਿੱਚ ਕਿ ਇਹ ਕੇਸ ਦਾ ਫੈਸਲਾ ਆਇਆ ਹੈਗਾ, ਜਿਹਦੇ ਵਿੱਚ ਕਿ ਕੋਰਟ ਨੇ ਸਾਈਡ ਕੀਤਾ ਹੈਗਾ ਵਰਨਰ ਦੇ ਨਾਲ। ਵਰਨਰ ਨੇ ਇਹ ਕਿਹਾ ਸੀਗਾ ਕਿ ਅਸੀਂ ਡਰਾਈਵਰ ਨੂੰ ਡਾਇਰੈਕਟਲੀ ਕੰਟਰੋਲ ਨਹੀਂ ਕਰਦੇ ਹੈਗੇ, ਸੌਰੀ ਆਪਣੇ ਹੋਮ ਡੀਪੂ ਨੇ। ਹੋਮ ਡੀਪੂ ਤੇ ਵਰਨਰ ਦਾ ਟਰੱਕ ਸੀਗਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਸੀਗਾ। ਸੋ ਜਿਹੜਾ ਐਕਸੀਡੈਂਟ ਦੇ ਵਿੱਚ ਜਿਹੜੇ ਇਨਸਾਨ ਦੀ ਜਾਨ ਗਈ, ਉਹਨਾਂ ਦੀ ਫੈਮਿਲੀ ਨੇ ਜਿਹੜਾ ਕੇਸ ਕੀਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਹੋਮ ਡੀਪੂ ਨੂੰ ਵੀ ਲਪੇਟਿਆ ਸੀਗਾ। ਸੋ ਹੋਮ ਡੀਪੂ ਵੱਲੋਂ ਇਹ ਚੀਜ਼ ਕਹੀ ਗਈ ਆ ਕਿ ਜਿਹੜਾ ਲੋਡ ਸੀਗਾ ਉਹ ਇੱਕ ਨਾਰਮਲ ਕਮੋਡਿਟੀ ਸੀ ਜਿਹੜੀ ਟਰੱਕ ਦੇ ਵਿੱਚ ਸੀਗੀ, ਜਿਹਦੇ ਵਿੱਚ ਕਿ ਕੋਈ ਹੈਜ਼ਰਡਸ ਚੀਜ਼ ਨਹੀਂ ਸੀ ਜਾਂ ਉਹ ਕੋਈ ਹੈਜ਼ਰਡ ਨਹੀਂ ਸੀਗਾ ਰੋਡ ਦੇ ਲਈ। ਔਰ ਜਿਹੜਾ ਟਰੱਕ ਡਰਾਈਵਰ ਹੈਗਾ, ਉਹ ਵਰਨਰ ਦੀ ਰਿਸਪੌਂਸਿਬਿਲਿਟੀ ਹੈਗੀ ਆ, ਉਹ ਅਸੀਂ ਉਹਦੇ ਵਿੱਚ ਕੋਈ ਡਾਇਰੈਕਟਲੀ ਨਾ ਤਾਂ ਉਹਨੂੰ ਹਾਇਰ ਕੀਤਾ, ਨਾ ਉਹਨੂੰ ਅਸੀਂ ਕੰਟਰੋਲ ਕਰਦੇ ਹਾਂ, ਨਾ ਟਰੱਕ ਨੂੰ, ਨਾ ਡਰਾਈਵਰ ਨੂੰ। ਸੋ ਇਹਦੇ ਵਿੱਚ ਜਿਹੜੀ ਟੈਕਸਸ ਦੀ ਕੋਰਟ ਹੈਗੀ ਆ, ਉਹਨੇ ਕਲੀਅਰਲੀ ਹੋਮ ਡੀਪੂ ਨੂੰ ਇਸ ਲਾਸੂਟ ਤੋਂ ਕਲੀਅਰ ਕਰ ਦਿੱਤਾ ਕਿ ਹੋਮ ਡੀਪੂ ਦੀ ਲਾਇਬਿਲਿਟੀ ਜਿਹੜੀ ਨਹੀਂ ਬਣਦੀ ਹੈਗੀ, ਕਿਉਂਕਿ ਹੋਮ ਡੀਪੂ ਦੇ ਜਿਹੜਾ ਪ੍ਰੋਡਕਟ ਹੈਗਾ ਉਹ ਕਿਸੇ ਵੀ ਕਿਸਮ ਦੇ ਨਾਲ ਰੋਡ ਦੇ ਲਈ ਹੈਜ਼ਰਡ ਨਹੀਂ ਹੈਗਾ। ਸੋ ਇਹ ਜਿਹੜਾ ਕੇਸ ਹੈਗਾ, ਇਹਦੇ ਨਾਲ ਜਿਹੜਾ ਸ਼ਿਪਰ, ਡਾਇਰੈਕਟ ਸ਼ਿਪਰ ਹੈਗਾ, ਉਹਦੀ ਜਿਹੜੀ ਲਾਇਬਿਲਿਟੀ, ਜਿਸ ਤਰ੍ਹਾਂ ਦੇ ਇਹ ਸ਼ਿਪਰ ਹੈਗੇ, ਜਿਸ ਤਰ੍ਹਾਂ ਵਾਲਮਾਰਟ ਹੋ ਗਿਆ ਜਾਂ ਹੋਮ ਡੀਪੂ ਹੋ ਗਿਆ ਜਾਂ ਕੋਈ ਵੀ ਹੋ ਗਿਆ, ਇਹ ਜਿਹੜੇ ਸ਼ਿਪਰ ਹੈਗੇ, ਉਹਨਾਂ ਦੀ ਜਿਹੜੀ ਡਾਇਰੈਕਟ ਲਾਇਬਿਲਿਟੀ ਆ, ਉਹਦੇ ਉੱਤੇ ਕੁਐਸਚਨ ਮਾਰਕ, ਜਿਹੜਾ ਬਿਗ ਕੁਐਸਚਨ ਮਾਰਕ ਤਾਂ ਨਹੀਂ, ਮੈਂ ਕਹੂੰਗਾ ਕਿ ਟੈਕਸਸ ਸੁਪਰੀਮ ਕੋਰਟ ਦੇ ਇਸ ਡਿਸੀਜਨ ਤੋਂ ਬਾਅਦ ਕਾਫੀ ਹੱਦ ਤੱਕ ਜਿਹੜੀ ਸ਼ਿਪਰ ਦੀ ਲਾਇਬਿਲਿਟੀ ਹੈਗੀ ਆ, ਉਹ ਉੱਤੇ ਰੋਕ ਲੱਗ ਗਈ ਹੈਗੀ ਆ ਕਿ ਸ਼ਿਪਰ ਦੀ ਲਾਇਬਿਲਿਟੀ ਜਿਹੜੀ ਆ ਉਹ ਚੈਲੰਜ ਨਹੀਂ ਹੋ ਸਕਦੀ। ਸੋ ਇਹਦੇ ਵਿੱਚ ਇਹ ਇੱਕ ਕਾਫੀ ਹੱਦ ਤੱਕ ਜਿਹੜੇ ਦੋਨੋਂ ਕੇਸਿਸ ਹੈਗੇ ਆ, ਇਹ ਬਹੁਤ ਮੈਨੇ ਇਹਨਾਂ ਦੀ ਬਹੁਤ ਮੀਨਿੰਗ ਹੈਗਾ। ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆ ਬ੍ਰੋਕਰ ਲਾਇਬਿਲਿਟੀ ਦਾ, ਉਹਦੇ ਨਾਲ ਡੈਫੀਨੇਟਲੀ ਬ੍ਰੋਕਰਸ ਜਿਹੜੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਟ੍ਰਿਕਟ ਹੋਣਾ ਪੈਣਾ ਹੈ। ਉਹਨਾਂ ਦੀ ਹਾਇਰਿੰਗ ਪ੍ਰੈਕਟਿਸਿਸ ਦੇ ਵਿੱਚ ਕਿ ਕਿੱਦਾਂ ਉਹ ਕੈਰੀਅਰ ਦੀ ਵੈਟਿੰਗ ਪ੍ਰੋਸੈਸ ਕਰਦੇ ਆ। ਅਗੇਨ ਫਿਰ ਰਾਜਕਰਨ ਸਾਰੀ ਗੱਲ ਸਿਮਟ ਕੇ ਉੱਥੇ ਆ ਜਾਂਦੀ ਆ ਕਿ ਤੁਸੀਂ ਆਪਣਾ ਟਰੱਕਿੰਗ ਕੰਪਨੀ ਜਿਹੜੀ ਆ ਉਹਨੂੰ ਕਿੱਦਾਂ ਚਲਾ ਰਹੇ ਹੈਗੇ ਆ, ਉਹਦੀ ਜਿਹੜੀ ਵੈਟਿੰਗ ਪ੍ਰੋਸੈਸ, ਤੁਸੀਂ ਆਪਣੇ ਡਰਾਈਵਰ ਦੀ ਵੈਟਿੰਗ ਪ੍ਰੋਸੈਸ ਕਿਵੇਂ ਕਰ ਰਹੇ ਆ, ਤੁਸੀਂ ਆਪਣੇ ਟਰੱਕ ਟ੍ਰੇਲਰ ਨੂੰ ਕਿਵੇਂ ਮੇਨਟੇਨ ਕਰ ਰਹੇ ਆ, ਤੁਸੀਂ ਆਪਣਾ ਜਿਹੜਾ ਕੰਮ ਕਿਵੇਂ ਚਲਾ ਰਹੇ ਆ। ਇੱਦਾਂ ਹੀ ਜਿਹੜੇ ਬ੍ਰੋਕਰ ਆ ਉਹਨਾਂ ਦੀ ਲਾਇਬਿਲਿਟੀ। ਸੋ ਦੋਨੋਂ ਕੇਸਿਸ ਜਿਹੜੇ ਸਾਈਡ ਬਾਏ ਸਾਈਡ ਚੱਲੇ ਸੀਗੇ। ਸੋ ਇਹਨਾਂ ਦੋਨੋਂ ਕੇਸਿਸ ਦੇ ਵਿੱਚ ਜਿਹੜਾ ਇਸ ਵਾਰ ਡਿਸੀਜਨ ਆਇਆ, ਉਹ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਚੇਂਜਸ ਲੈ ਕੇ ਆਏਗਾ। ਸੋ ਬ੍ਰੋਕਰ ਤਾਂ ਲਾਇਬਲ ਹੋ ਗਿਆ, ਪਰ ਜਿਹਦਾ ਲੋਡ ਆ ਜਿੱਥੋਂ ਤੁਰਿਆ ਆ ਉਹ ਲਾਇਬਲ ਨਹੀਂ ਆ। ਬੇਸਿਕਲੀ ਕਿਉਂਕਿ ਹੁਣ ਦੇਖੋ ਨਾ, ਜਿਹੜਾ ਲੋਡ ਹੁਣ ਟਰੱਕ ਦੇ ਵਿੱਚ ਚੱਲ ਰਿਹਾ ਹੈਗਾ, ਉਹਦੇ ਵਿੱਚ ਜਿਹੜਾ ਸ਼ਿਪਰ ਹੈਗਾ, ਸ਼ਿਪਰ ਦਾ ਲੋਡ ਜਾਂ ਤਾਂ ਹੋਵੇ ਨਾ ਕਿ ਸ਼ਿਪਰ ਦਾ ਲੋਡ ਜਿਹੜਾ ਆ ਉਹ ਬਾਹਰ ਲਟਕ ਰਿਹਾ ਸੀਗਾ ਜਾਂ ਟ੍ਰੇਲਰ ਤੋਂ ਬਾਹਰ ਸੀਗਾ ਜਾਂ ਉਹਦੀ ਕੋਈ ਅਣਗਹਿਲੀ ਸੀਗੀ, then you can say that। ਬਟ ਜੇ ਉਹ ਸ਼ਿਪਰ ਦਾ ਲੋਡ ਜਿਹੜਾ ਉਹ ਟਰੱਕ ਦੇ ਅੰਦਰ, ਟ੍ਰੇਲਰ ਦੇ ਅੰਦਰ ਹੈਗਾ, ਹੈਜ਼ ਨਥਿੰਗ ਟੂ ਡੂ ਵਿਦ ਦ ਡਰਾਈਵਰ। ਹੁਣ ਜਿਹੜਾ ਹੋਮ ਡੀਪੂ ਹੈਗਾ, ਦੇ ਹੈਵ ਨਥਿੰਗ ਟੂ ਡੂ ਵਿਦ ਹੂ ਵਰਨਰ ਹਾਇਰਸ, ਠੀਕ ਹੈ ਨਾ। ਉਹਨਾਂ ਦਾ ਕੰਟਰੋਲ ਵੀ ਨਹੀਂ ਹੈ ਨਾ ਉਹਦੇ ਤੇ। ਹਾਂ, ਕੰਟਰੋਲ ਨਹੀਂ ਹੈਗਾ ਉਹਦੇ ਉੱਤੇ। ਸੋ ਉਹਦੇ ਕਰਕੇ ਜਿਹੜਾ ਇਹ ਚੀਜ਼ ਹੈਗੀ ਆ, ਇਹ ਇੱਧਰਲੇ ਪਾਸੇ ਨੂੰ ਫੈਸਲਾ ਆਇਆ ਹੈਗਾ। ਤੇ ਇੱਕ ਰਾਜਕਰਨ ਹੋਰ ਇੰਟਰਸਟਿੰਗ ਜਿਹੜਾ ਹੈਗਾ ਚੀਜ਼ ਹੈਗੀ ਆ ਕਿ ਕੈਲੀਫੋਰਨੀਆ ਮੀਲ ਐਂਡ ਰੈਸਟ ਬ੍ਰੇਕ, ਇਹ ਜਿਹੜਾ ਕਾਨੂੰਨ ਹੈਗਾ ਕੈਲੀਫੋਰਨੀਆ ਦਾ, ਇਹਨੂੰ ਕਈ ਵਾਰੀ ਚੈਲੰਜ ਕੀਤਾ ਜਾ ਚੁੱਕਾ। 2020 ਤੋਂ ਲੈ ਕੇ ਹੁਣ ਤੱਕ ਕਈ ਵਾਰੀ ਇਹਨੂੰ ਚੈਲੰਜ ਕੀਤਾ ਜਾ ਚੁੱਕਾ ਫੈਡਰਲ ਲੈਵਲ ਦੇ ਉੱਤੇ ਕਿ ਕੈਲੀਫੋਰਨੀਆ ਦਾ ਜਿਹੜਾ ਮੀਲ ਐਂਡ ਰੈਸਟ ਬ੍ਰੇਕ ਹੈਗਾ, ਉਹ ਮਤਲਬ ਕਿ ਫੈਡਰਲ ਕਾਨੂੰਨ ਦੇ ਨਾਲ ਮੈਚ ਨਹੀਂ ਕਰਦਾ ਹੈਗਾ। ਜਿਹੜਾ ਕੈਲੀਫੋਰਨੀਆ ਦਾ ਮੀਲ ਐਂਡ ਰੈਸਟ ਬ੍ਰੇਕ ਹੈਗਾ ਕਿ ਉਹ ਜਨਰਲੀ ਇਹ ਕਹਿੰਦਾ ਆ ਕਿ ਜਿਹੜੇ ਇੰਪਲੋਇਰ ਹੈਗਾ ਉਹਨਾਂ ਨੂੰ, ਇੰਪਲੋਈਜ਼ ਨੂੰ 30 ਮਿੰਟ ਦੀ ਬ੍ਰੇਕ ਦੇਣੀ ਪੈਂਦੀ ਆ ਐਵਰੀ 5 ਆਵਰਸ, ਜਾਂ 10 ਮਿੰਟ ਦੀ ਬ੍ਰੇਕ ਦੇਣੀ ਪੈਂਦੀ ਹੈ ਐਵਰੀ 4 ਆਵਰ ਪੀਰੀਅਡ, ਠੀਕ ਹੈ। ਸੋ ਇਹ ਹੁਣ ਜਿਹੜਾ ਡਿਸੀਜਨ, ਜਿਹੜੇ ਹੁਣ
ਨੇਸ਼ਨ ਵਾਈਡ ਟਰੱਕਸ ਆਉਂਦੇ ਆ ਜਾਂ ਦੂਜੀਆਂ ਸਟੇਟਸ ਤੋਂ ਟਰੱਕ ਆਉਂਦੇ ਆ, ਉਹਨਾਂ ਨੂੰ ਕਿਉਂਕਿ ਉਹ ਕੈਲੀਫੋਰਨੀਆ ਚੋਂ ਕ੍ਰਾਸ ਕਰ ਰਹੇ ਆ, ਜਿਹੜੇ ਕੈਲੀਫੋਰਨੀਆ ਦੇ ਟਰੱਕ ਹੈਗੇ ਉਹ ਵੀ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੈਗੇ ਉਹਨਾਂ ਦੇ ਲਈ ਤਾਂ ਹੈ ਹੀ ਹੈ। ਪਰ ਇਹ ਜਿਹੜਾ ਕਾਨੂੰਨ ਹੈਗਾ ਇਹ ਇੱਕ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਜਿਹੜਾ ਟਰੱਕਿੰਗ ਇੰਡਸਟਰੀ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਟਰੱਕਿੰਗ ਦੇ ਨਾਲ ਇਹ ਇੰਟਰਫੇਰੈਂਸ ਹੈ, ਟਰੱਕ ਡਰਾਈਵਰ ਦੀ ਰੋਜ਼ਮਰਾ ਜ਼ਿੰਦਗੀ ਦੇ ਨਾਲ ਇੰਟਰਫੇਰੈਂਸ ਹੈ ਕਿ ਬਾਰ-ਬਾਰ ਟਰੱਕ ਨੂੰ ਰੋਕਿਆ ਜਾ ਰਿਹਾ, 10 ਮਿੰਟ ਬ੍ਰੇਕ ਲਈ, ਹਾਫ ਐਨ ਆਵਰ ਬ੍ਰੇਕ ਲਈ ਰੋਕਿਆ ਜਾ ਰਿਹਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਿਸੇ ਨਾ ਕਿਸੇ ਢੰਗ ਨਾਲ ਰੋਜ਼ ਦੀ ਡਰਾਈਵਰ ਦੀ ਪਰਫਾਰਮੈਂਸ 'ਤੇ ਕੁਐਸਚਨ ਮਾਰਕ ਲਾਉਂਦੀਆਂ ਹੈਗੀਆਂ। ਉਹਦੇ 'ਚ ਅਨਸੇਫ ਚੀਜ਼ ਹੁੰਦੀ ਆ, ਬਾਰ-ਬਾਰ ਟ੍ਰੈਫਿਕ 'ਚ ਉਹਨੇ ਬਾਹਰ ਨਿਕਲਣਾ। ਔਰ ਇਹਦੇ 'ਚ ਮੈਂ ਰਾਜਕਰਨ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਵੀ I-5 ਦੇ ਉੱਤੇ ਟਰੈਵਲ ਕੀਤਾ ਆ ਸੈਕਰਾਮੈਂਟੋ ਤੋਂ ਲੈ ਕੇ ਬੇਕਰਸਫੀਲਡ ਤੱਕ, 6 ਰੈਸਟ ਏਰੀਆਜ਼ ਆਉਂਦੇ ਆ ਜਿਸ 'ਚੋਂ 5 ਬੰਦ ਹੈਗੇ ਆ। ਸੋ ਕੈਲੀਫੋਰਨੀਆ ਸਮਝ ਨਹੀਂ ਆਉਂਦੀ ਵੀ ਕਿਹੜੇ ਹਿਸਾਬ ਦੇ ਨਾਲ ਮੀਲ ਜਿਹੜਾ ਰੈਸਟ ਬ੍ਰੇਕ ਦਾ ਚਾਲੂ ਕਿਹੜਾ ਹੈ ਇਹ ਤਾਂ ਦੱਸ ਦਿਓ। ਹੈ ਚਾਲੂ ਕਿਹੜਾ ਹੈ? ਨਹੀਂ ਇੱਕੋ ਹੀ ਚਾਲੂ ਆ ਉਧਰੋਂ ਟਲੈਰੀ ਵਾਲਾ ਚਾਲੂ ਹੈ ਕਿ ਨਹੀਂ? ਨਹੀਂ ਟਲੈਰੀ ਨਹੀਂ, ਮੈਂ I-5 ਦੀ ਗੱਲ ਕਰ ਰਿਹਾ। I-5 ਤੇ 6 ਰੈਸਟ ਏਰੀਆਜ਼ ਆਉਂਦੇ ਆ ਬੇਕਰਸਫੀਲਡ ਤੱਕ ਸੈਕਰਾਮੈਂਟੋ ਤੋਂ, ਜਿਸ ਚੋਂ 5 ਬੰਦ ਆ, ਇੱਕ ਖੁੱਲਾ ਆ। ਕੰਮ ਚੱਲ ਰਿਹਾ ਇਹਨਾਂ ਦਾ? ਹੈ ਕੰਮ ਚੱਲ ਰਿਹਾ ਉੱਥੇ ਕੋਈ? ਹਾਂਜੀ 1.5 ਸਾਲ ਤੋਂ। 1.5 ਸਾਲ ਤੋਂ? ਅੱਛਾ, ਕੰਮ ਲੱਭ ਨਹੀਂ ਰਹੀ, ਚਾਬੀ ਨਹੀਂ ਗਵਾਚ ਗਈ ਲੱਗਦੀ ਉਹਨਾਂ ਦੀ। ਸੋ ਇਹ ਚੀਜ਼ ਮਤਲਬ ਕੈਲੀਫੋਰਨੀਆ ਨੂੰ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਡੀ ਕੁ ਵੱਡੀ ਬੇਵਕੂਫੀ ਹੈ ਕਿ ਤੁਹਾਡੇ ਸਾਰੇ ਰੈਸਟ ਏਰੀਆਜ਼ ਬੰਦ ਆ ਤੇ ਤੁਸੀਂ ਰੈਸਟ ਬ੍ਰੇਕ ਦਾ ਇੱਕ ਕਾਨੂੰਨ ਬਣਾ ਕੇ ਬੈਠੇ ਆ। ਤੁਸੀਂ ਕਾਨੂੰਨ ਨੂੰ ਇਨਫੋਰਸ ਕਰ ਰਹੇ ਆ ਲੇਕਿਨ ਤੁਸੀਂ ਉਹਨਾਂ ਨੂੰ ਟਰੱਕਰਸ ਨੂੰ ਮਤਲਬ ਸਹੂਲਤ ਦੇ ਨਹੀਂ ਸਕਦੇ ਤੁਸੀਂ, ਪਰ ਕਾਨੂੰਨ ਤੁਸੀਂ ਇਨਫੋਰਸ ਕਰ ਸਕਦੇ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਹਿਸਾਬ ਦੇ ਨਾਲ ਕੈਲੀਫੋਰਨੀਆ ਜਿਹੜਾ ਆਪਰੇਟ ਕਰ ਰਿਹਾ ਹੈਗਾ। ਹਾਈਐਸਟ ਟਰੈਵਲਡ ਜਿਹੜਾ ਇਹ ਹਾਈਵੇ ਹੈਗਾ ਆ ਇੱਥੇ I-5 ਜਾਂ 99। ਸੋ I-5 ਦੇ ਉੱਤੇ ਤੁਸੀਂ ਯਕੀਨ ਕਰੋ ਵੀ 6 ਰੈਸਟ ਏਰੀਏ ਚੋਂ 5 ਰੈਸਟ ਏਰੀਏ ਸੈਂਟਰ ਵੈਲੀ ਦੇ ਵਿੱਚ ਬੰਦ ਆ। ਸੋ ਮਤਲਬ ਹੈਰਾਨੀ ਦੀ ਗੱਲ ਆ ਕਿ ਇਹ ਸਟੇਟ ਦੇ ਕੋਲ ਇੰਨਾ ਵੀ ਪੈਸਾ ਹੈ ਨਹੀਂ ਕਿ ਉਹ ਛੋਟੇ ਔਰ ਫਿਰ ਉਹ ਕੋਈ ਰੈਸਟ ਏਰੀਏ ਇਹ ਨਹੀਂ ਕਿ ਟੈਕਸਸ ਵਾਂਗੂ ਜਾਂ ਓਕਲਾਹੋਮਾ ਵਾਂਗੂ ਜਾਂ ਵੱਡੀਆਂ ਉਹਨਾਂ ਸਟੇਟਾਂ ਵਾਂਗੂ ਬਹੁਤ ਵੱਡੇ ਰੈਸਟ ਏਰੀਏ ਜਿੱਥੇ 100-150 ਪਾਰਕਿੰਗ ਆ, 15-20 ਪਾਰਕਿੰਗ ਆ ਸਿਰਫ ਸਾਰੀਆਂ, ਉਹ ਵੀ ਨਹੀਂ ਇਹਨਾਂ ਕੋਲ ਖੋਲ ਹੁੰਦੀਆਂ। ਤੇ ਉੱਤੋਂ ਕਾਨੂੰਨ ਜਿਹੜਾ ਆ ਉਹ ਮੀਲ ਐਂਡ ਰੈਸਟ ਰਾਜਕਰਨ ਮੀਲ ਐਂਡ ਰੈਸਟ ਬ੍ਰੇਕ ਕਾਨੂੰਨ ਨੇ ਬਹੁਤ ਵੱਡੀਆਂ ਕੰਪਨੀਆਂ ਬੈਂਕਰਪਟ ਕਰਤੀਆਂ ਕੈਲੀਫੋਰਨੀਆ 'ਚ। ਅੱਛਾ ਜੀ, ਸਿਰਫ ਮੀਲ ਐਂਡ ਰੈਸਟ, ਕਿਉਂਕਿ ਇੱਕ ਮੀਲ ਐਂਡ ਰੈਸਟ ਬ੍ਰੇਕ ਦਾ ਲਾਸੂਟ ਜਿਹੜਾ ਆ ਨਾ ਉਹ ਸਾਰੀ ਦੀ ਸਾਰੇ ਡਰਾਈਵਰਾਂ ਦੀ ਉਹ ਜਿਹੜਾ ਆ ਲਾਸੂਟ ਬਣ ਜਾਂਦਾ ਆ। ਸਾਰੇ ਜੇ 50 ਟਰੱਕ ਵਾਲੀ ਕੰਪਨੀ ਉਹਦਾ ਲਾਸੂਟ ਹੁੰਦਾ ਸਾਰੇ ਹੀ ਇਕੱਠੇ ਹੋ ਜਾਂਦਾ ਤਾਂ ਕੰਮ ਉਹਦੇ ਵਿੱਚ ਇਹ ਹੋ ਜਾਂਦਾ ਵੀ ਸਟੇਟ ਉਹਨਾਂ ਦੇ ਨਾਲ ਲੱਗ ਜਾਂਦੀ ਡਰਾਈਵਰ ਦੇ ਨਾਲ। ਕੰਪਨੀਆਂ ਬਹੁਤ, ਔਰ ਇਹ ਮੈਂ ਇਹ ਨਹੀਂ ਕਹਿੰਦਾ ਵੀ ਇੰਡੀਅਨ ਕੰਪਨੀਆਂ ਦੀ ਗੱਲ ਕਰਨਾ, ਮੈਂ CTA ਦਾ ਪ੍ਰੈਜ਼ੀਡੈਂਟ ਦੀ ਕੰਪਨੀ ਬੰਦ ਹੋ ਗਈ ਸੀ ਇਸ ਸਿਲਸਿਲੇ 'ਚ, ਬੈਂਕਰਪਟ ਹੋ ਗਈ ਸੀ। CTA ਦਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ, ਠੀਕ ਹੈ ਨਾ। ਸੋ ਇਹ ਜਿਹੜਾ ਕਾਨੂੰਨ ਹੈਗਾ, ਕਾਨੂੰਨ ਤਾਂ ਤੁਸੀਂ ਬਣਾਈ ਜਾਂਦੇ ਆ ਪਰ ਕਾਨੂੰਨ ਨੂੰ ਲਾਗੂ ਕਰਨ ਨੂੰ ਤੁਸੀਂ ਕਦੀ ਕੁਝ ਨਹੀਂ ਦਿੰਦੇ ਹੈਗੇ। ਇਸ ਤੋਂ ਇਲਾਵਾ ਹੋਰ ਫਿਰ ਕੀ ਸਾਧਨ ਹੁੰਦੇ ਆ ਜਿੱਦਾਂ ਪਾਇਲਟ, ਫਲਾਈਂਗ, ਜੇ ਫਿਰ ਇਹੋ ਜਿਹੀਆਂ ਥਾਵਾਂ ਤੇ ਲਫ਼ਜ਼ ਤੇ ਇੱਥੇ ਹੀ ਰੁਕਣਾ ਪੈਂਦਾ? ਨਹੀਂ, ਤੁਸੀਂ ਰੁਕਣਾ ਤਾਂ ਫਿਰ ਹੁਣ ਕਿਤੇ ਨਾ ਕਿਤੇ ਤਾਂ ਉਹਨੂੰ ਪੈਣਾ ਹੀ ਆ ਨਾ ਕਿ ਜੇ ਉਹ ਕੁਝ ਵੀ ਨਹੀਂ ਕਰ ਸਕਦਾ। ਮਤਲਬ ਕਿ ਯਾਰ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਕਿਸ ਤਰ੍ਹਾਂ ਤੁਸੀਂ ਉਹ ਕਾਨੂੰਨ ਨੂੰ ਇੰਪੋਜ਼ ਕਰ ਸਕਦੇ ਆ ਜੇ ਤੁਸੀਂ 300 ਮੀਲ ਤੱਕ ਕੋਈ ਰੈਸਟ ਸਟਾਪ ਹੀ ਨਹੀਂ ਹੈਗਾ ਤੁਹਾਡਾ। ਵਾਕਈ ਜੀ।